ਵੀਅਰਸ ਵੈਲਕਮ ਬੈਕ ਨਾ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਐਸ ਕਾਂਗਰਸਮੈਨ ਰੋ ਖੰਨਾ ਅਤੇ ਰਿਪਬਲਿਕਨ ਪਾਰਟੀ ਦੇ ਪ੍ਰੈਜ਼ੀਡੈਂਟ ਰਾਮਾ ਸਵਾਮੀ ਅੱਜ ਕੱਲ੍ਹ ਵੱਧ ਚੜ੍ਹ ਕੇ ਚੀਨ ਦੇ ਖਿਲਾਫ ਭਾਰਤ ਦਾ ਗੁਣਗਾਨ ਕਰ ਰਹੇ ਹਨ। ਇਉਂ ਜਾਪਦਾ ਹੈ ਕਿ ਇਹ ਭਾਰਤ ਨੂੰ ਚੀਨ ਨਾਲ ਪੜ੍ਹਾ ਕੇ ਭਾਰਤ ਨੂੰ ਬੱਗੀ ਅੱਖੀ ਮਰਵਾਉਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਰੋ ਖੰਨਾ ਦੀ ਤਾਂ ਅਸੀਂ ਖਬਰ ਲਈ ਸੀ ਕਿਉਂਕਿ 15 ਅਗਸਤ ਵਾਲੀ ਭਾਰਤੀ ਪਰੇਡ ਦੇ ਉੱਤੇ, ਕਿਉਂਕਿ ਰੋ ਖੰਨਾ ਕਾਂਗਰਸਮੈਨ ਹੈ ਬੇ ਏਰੀਏ ਤੋਂ, ਔਰ ਜਿਹੜੀ ਇੰਡੀਆ ਕਾਕਸ ਹੈ ਉਹਦਾ ਚੇਅਰਮੈਨ ਹੈ, ਆਪਣੇ ਨਾਲ 2-3 ਹੋਰ ਕਾਂਗਰਸਮੈਨ ਲੈ ਕੇ ਦਿੱਲੀ ਗਿਆ। ਔਰ ਜਿੱਥੇ ਮੋਦੀ ਨੇ ਵੀ ਇਸ ਨੂੰ ਐਂਟਰਟੇਨ ਕੀਤਾ, ਇਵਨ ਐਕਨੋਲਜ ਕੀਤਾ ਪਬਲਿਕਲੀ, ਉੱਥੇ ਇਹਨੇ ਆਪਣੇ 1-to-1 ANI ਨਾਲ ਇੰਟਰਵਿਊ ਦੇ ਵਿੱਚ ਖਾਲਿਸਤਾਨ ਦੇ ਮੁੱਦੇ ਤੇ ਕਿਹਾ ਕਿ ਜੀ ਇਹ ਕਲੋਜ਼ਡ ਚੈਪਟਰ ਹੈ ਔਰ ਪੰਜਾਬ ਜਿਹੜਾ ਉਹ ਇੰਡੀਆ ਦਾ ਹਿੱਸਾ ਹੈ। ਔਰ ਈਵਨ ਸਿੱਖਸ ਫਾਰ ਜਸਟਿਸ ਨੇ ਜਿਹੜਾ ਹੈ ਉਹ ਬਾਕੀ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਬੇ ਏਰੀਏ 'ਚ ਰੋ ਖੰਨਾ ਦੇ ਅਗੇਂਸਟ ਜਿਹੜਾ ਹੈ ਉਸ ਦਾ ਜੋ ਇਸ ਕਿਸਮ ਦੀ ਬਿਆਨਬਾਜ਼ੀ ਹੈ ਉਹਦੇ ਦਫ਼ਤਰ ਦੇ ਬਾਹਰ ਬੜਾ ਜ਼ੋਰਦਾਰ ਵਿਖਾਵਾ ਵੀ ਕੀਤਾ। ਹੁਣ ਜਿਹੜਾ ਅੱਜ ਕੱਲ੍ਹ ਇੱਕ ਹੋਰ ਜਿਹੜਾ ਕਰੈਕਟਰ ਇੰਡੀਅਨ ਚਰਚਾ ਦੇ ਵਿੱਚ ਹੈ ਰਾਮਾ ਸਵਾਮੀ, ਕਿਉਂਕਿ ਮਿਲਵਾਕੀ ਦੇ ਵਿੱਚ ਜਦੋਂ ਪਹਿਲੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਹੋਈ ਹੈ, ਰਿਪਬਲਿਕਨ ਪ੍ਰਾਇਮਰੀ ਚੱਲ ਰਹੀ ਹੈ ਰਿਪਬਲਿਕਨਸ ਦੀ, ਕਿਉਂਕਿ ਡੈਮੋਕ੍ਰੈਟਸ ਦਾ ਕੈਂਡੀਡੇਟ ਤਾਂ ਬਾਈਡਨ ਹੀ ਹੈ, ਅਤੇ ਉਹਦੇ 'ਚ ਅੱਡ ਜਿਹੜੇ ਉਮੀਦਵਾਰ ਨੇ ਉਹਨਾਂ 'ਚ ਸਾਬਕਾ ਨਿਊ ਜਰਸੀ ਦੀ ਗਵਰਨਰ ਵੀ ਔਰ ਟਰੰਪ ਵੀ ਔਰ ਦੂਸਰਾ ਵੀ। ਸੋ ਇਹ ਜਿਹੜਾ ਕਿ ਕਾਫੀ ਵਿਵੇਕ ਰਾਮਾ ਸਵਾਮੀ ਇੰਡੀਅਨ ਓਰੀਜਨ ਦਾ ਔਰ ਕਾਫੀ ਪੈਸਾ ਪੂਸਾ ਕਮਾਇਆ ਹੈ, ਚੰਗਾ ਐਕੈਡੈਮਿਕ ਬੈਕਗਰਾਊਂਡ ਹੈ ਔਰ ਚੰਗਾ ਸਪੀਕਰ ਵੀ ਹੈ, ਉਹਦੇ 'ਚ ਮਿਲਵਾਕੀ ਡਿਬੇਟ ਦੇ ਵਿੱਚ ਇਸ ਨੂੰ ਪ੍ਰੋਮੀਨੈਂਸ ਮਿਲੀ, ਟਰੰਪ ਨੂੰ ਔਰ ਇਸ ਨੂੰ। ਔਰ ਇਹ ਅਮਰੀਕਨ ਸਿਸਟਮ ਹੁੰਦਾ ਹੈ, ਇਨੀਸ਼ੀਅਲੀ ਉਤਾੜੀਆਂ ਮਾਰਦੇ ਨੇ, ਔਰ ਹਾਲਾਂਕਿ ਉਹ ਪ੍ਰੈਜ਼ੀਡੈਂਟ ਦੇ ਲਈ ਤਾਂ ਨਹੀਂ ਉਹਨੂੰ ਰਿਪਬਲਿਕਨਸ ਨੇ ਕਰਨਾ, ਪਰ ਉਹ ਇਹ ਸਮਝਦਾ ਰਾਮਾ ਸਵਾਮੀ ਜੇ ਹੁਣ ਬਾਈਡਨ ਦੀ ਜਿਹੜੀ ਵਾਈਸ ਪ੍ਰੈਜ਼ੀਡੈਂਟ ਹੈ ਉਹ ਕਮਲਾ ਹੈਰਿਸ ਬਣੀ, ਜਿਹੜੀ ਜ਼ਾਹਰ ਹੈ ਭਾਰਤੀ ਮੂਲ ਦੀ, ਤਮਿਲਨਾਡੂ ਔਰ ਦੂਜੇ ਤੋਂ ਦੇ ਮਾਂ ਆਈ ਹੋਈ ਸੀ, ਤੇ ਹੁਣ ਕੋਈ ਇਹ ਤਾਂ ਨਹੀਂ ਹੈ, ਕੋਈ ਸਟਿਗਮਾ ਨਹੀਂ ਰਹਿ ਗਿਆ। ਔਰ ਉਹਨੂੰ ਇਹ ਹੈ ਵੀ ਜੇ ਦਾਅ ਲੱਗ ਗਿਆ ਤੇ ਐਜ਼ ਏ ਵਾਈਸ ਪ੍ਰੈਜ਼ੀਡੈਂਟ ਇੰਨੀ ਪੋਪੂਲੈਰਿਟੀ ਮਿਲ ਜਾਏ ਵੀ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਤੇ ਮੈਂ ਆ ਜਾਵਾਂ ਰਿਪਬਲਿਕਨ ਪਾਰਟੀ। ਲੇਕਿਨ ਇਹ ਤਾਂ ਚਲੋ ਚੱਲੇਗੀ ਪ੍ਰੋਸੈਸ, ਪੈਸੇ ਵੀ ਕੋਲੋਂ ਖਰਚ ਰਿਹਾ ਹੋਣਾ ਹੈ ਔਰ ਇਸ ਕਿਸਮ ਦਾ ਅਮਰੀਕਨ ਪੂਰਾ ਉਹ ਤਮਾਸ਼ਾ ਵੀ ਦੇਖਦੇ ਨੇ ਕਈ ਵਾਰ। ਲੇਕਿਨ ਮੈਂ ਦੋਨੋਂ ਗੱਲਾਂ ਜਦੋਂ ਅੱਜ ਹੁਣੇ ਰੋ ਖੰਨਾ ਡੈਮੋਕਰੈਟ ਹੈ, ਰਾਮਾ ਸਵਾਮੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈ, ਰਿਪਬਲਿਕਨ ਹੈ, ਪਰ ਇਹਨਾਂ ਦੋਨਾਂ ਦਾ ਜਿਹੜਾ ਸੈਲਿੰਗ ਚਿਪ ਹੈ ਉਹ ਅਮਰੀਕਨਾਂ ਨੂੰ ਵੀ ਔਰ ਆਪਣਾ ਜਿਹੜਾ ਦੇਸੀ ਮੀਡੀਆ ਨੂੰ ਵੀ ਜਿਹੜੇ ਇੰਟਰਵਿਊ ਦਿੰਦੇ ਨੇ ਜਾਂ ਅਮਰੀਕਨ ਮੀਡੀਆ ਨੂੰ ਵੀ, ਉਹ ਭਾਰਤ ਨੂੰ ਬੜਾ ਜਿਹੜਾ ਉਹ ਵਡਿਆਣਦਾ ਕਿ ਜੀ ਅਸੀਂ ਜਿਹੜਾ ਹੈ ਉਹ ਸਪੋਰਟ ਕਰੀਏ ਭਾਰਤ ਨੂੰ ਪੂਰੀ ਤਰ੍ਹਾਂ, ਤਾਂ ਕਿ ਜਿਹੜੀ ਈਵਨ ਚਾਈਨਾ ਦੇ ਵਿੱਚ ਇਨਵੈਸਟਮੈਂਟ ਹੈ ਅਮਰੀਕਨ ਕੰਪਨੀਆਂ ਦੀ ਉਹ ਵੀ ਭਾਰਤ 'ਚ ਆਏ, ਔਰ ਭਾਰਤ ਨੂੰ ਚੀਨ ਦੇ ਨਾਲ ਭਿੜਾਉਣ ਦੀ ਲਾਈਨ ਦੇ ਥੱਲੇ ਜਿਹੜਾ ਉਹ ਰਾਮਾ ਸਵਾਮੀ ਤਾਂ ਇੱਕ ਕਦਮ ਹੋਰ ਅੱਗੇ ਚਲਾ ਗਿਆ, ਜਿਹਦਾ ਮੈਂ ਜ਼ਿਕਰ ਵੀ ਕਰਾਂਗਾ ਕਿ ਬਈ ਇਹ ਜਿਹੜਾ ਅਸੀਂ ਭਾਰਤ ਦੇ ਉੱਤੇ ਬੈਂਕ ਕਰ ਸਕਦੇ ਹਾਂ, ਭਾਰਤ ਦੀ ਆਰਮੀ ਔਰ ਫਲਾਣਾ ਔਰ ਟਿਮਕਾ, ਕਿਉਂਕਿ ਜੇ ਚਾਈਨਾ ਕੱਲ੍ਹ ਨੂੰ ਤਾਈਵਾਨ, ਕਿਉਂਕਿ ਜਿਹੜੀ ਨਿਊ ਮੈਪ ਮੇਕਿੰਗ ਚਾਈਨਾ ਨੇ ਨਿਊ ਡਿਜ਼ਾਈਨ ਦਿੱਤਾ ਹੈ ਉਹਦੇ 'ਚ, ਜਿੱਥੇ ਉਹਨਾਂ ਨੇ ਅਰੁਣਾਚਲ ਪ੍ਰਦੇਸ਼ ਔਰ ਅਕਸਾਈ ਚਿਨ ਜਿਹੜਾ ਉਹ ਆਪਣਾ ਹਿੱਸਾ ਦੱਸਿਆ, ਉੱਥੇ ਤਾਈਵਾਨ ਦੇ ਉੱਤੇ ਵੀ ਔਰ ਸਾਊਥ ਚਾਈਨਾ ਸੀ ਜਿਸ ਨੂੰ ਉਹ ਹਮੇਸ਼ਾ ਹੀ ਕਲੇਮ ਕਰਦਾ, ਔਰ ਸਾਊਥ ਚਾਈਨਾ ਸੀ ਦੇ ਮਾਮਲੇ ਤਾਂ ਫਿਰ ਚਾਈਨਾ ਦੇ ਰਾਈਵਲ ਜਾਪਾਨ ਵੀ, ਵੀਅਤਨਾਮ ਵੀ, ਫਿਲੀਪੀਨ ਵੀ, ਉਹ ਇੱਕ ਵੱਖਰੀ ਕਹਾਣੀ ਹੈ। ਲੇਕਿਨ ਕਿਸ ਹੱਦ ਤੱਕ ਇਹ ਅੰਡਰ ਐਸਟੀਮੇਟ ਕਰ ਰਹੇ ਨੇ ਚਾਈਨਾ ਨੂੰ, ਜਾਂ ਇਕੱਲਾ ਇਹੀ ਨਹੀਂ, ਉਹ ਜਦੋਂ ਵੀ ਕੋਈ ਦੁਸ਼ਮਣ ਦੇ ਨਾਲ ਲੜਾਈ ਦੀ ਗੱਲ ਹੁੰਦੀ ਹੈ ਨਾ ਤਾਂ ਇੱਕ ਕਿਹਾ ਜਾਂਦਾ ਵੀ ਇੱਕ ਜਦੋਂ ਤੁਸੀਂ ਦੁਸ਼ਮਣ ਨੂੰ ਅੰਡਰ ਐਸਟੀਮੇਟ ਕਰੋ ਉਹ ਤੁਹਾਡਾ ਸਭ ਤੋਂ ਵੱਡਾ ਇੱਕ ਗੁਨਾਹ ਹੁੰਦਾ, ਔਰ ਦੂਸਰਾ ਨਾਲ ਇਹ ਹੁੰਦਾ ਕਿ ਆਪਣੇ ਆਪ ਨੂੰ ਓਵਰ ਐਸਟੀਮੇਟ ਕਰੋ, ਕਿਉਂਕਿ ਇੱਕ ਨਹੀਂ ਹੋ ਰਿਹਾ, ਜਦੋਂ ਤੁਸੀਂ ਅੰਡਰ ਐਸਟੀਮੇਟ ਕਰ ਰਹੇ ਹੁੰਦੇ ਹੋ ਦੁਸ਼ਮਣ ਨੂੰ, ਤੁਸੀਂ ਆਪਣੇ ਆਪ ਨੂੰ ਓਵਰ ਐਸਟੀਮੇਟ ਕਰ ਰਹੇ ਹੁੰਦੇ ਹੋ, ਤੇ ਇਹਦਾ ਮਤਲਬ ਤੁਹਾਡੀ ਤਬਾਹੀ ਹੁੰਦਾ। ਔਰ ਇਹੀ ਪਾਰਟ ਇਹ ਦੋਨੋਂ ਹੀ ਕਰ ਰਹੇ ਨੇ। ਹਾਲਾਂਕਿ ਰੋ ਖੰਨਾ ਥੋੜਾ ਜਿਹਾ ਸੰਭਲ ਕੇ ਚੱਲਣ ਦੀ ਕੋਸ਼ਿਸ਼ ਕਰ ਰਿਹਾ, ਲੇਕਿਨ ਰੋ ਖੰਨਾ ਨੇ ਵੀ ਖੁੱਲ੍ਹ ਕੇ ਆਪਣੇ ਇੰਟਰਵਿਊਜ਼ ਦੇ ਵਿੱਚ ਜਦੋਂ ਐਂਟਾਈ ਚਾਈਨਾ ਲਾਈਨ ਲਈ, ਕਿਉਂਕਿ ਅਮਰੀਕਾ ਦਾ ਆਲਰੇਡੀ ਓਬਾਮਾ ਪੀਰੀਅਡ ਤੋਂ ਹੀ
ਚਾਈਨਾ ਨੂੰ ਕਾਰਨਰ ਕਰਨ ਦੀ ਲਾਈਨ, ਬਿਜ਼ਨਸ ਰਾਈਵਲਰੀ, ਵਨ ਬੈਲਟ ਵਨ ਰੋਡ ਇਨੀਸ਼ੀਏਟਿਵ, ਉਹ ਸਾਰਾ ਚੱਲ ਹੀ ਰਿਹਾ। ਹੁਣ ਰਾਮਾ ਸਵਾਮੀ ਦੀ ਪਹਿਲਾਂ ਗੱਲ ਕਰੀਏ, ਇਹਨੇ ਜਿਹੜਾ ਆਪਣੇ ਇੰਟਰਵਿਊ ਦੇ ਵਿੱਚ ਇਹ ਗੱਲ ਬੜੀ ਕਲੀਅਰਲੀ ਕਹੀ ਕਿ ਵੀ ਇਹ ਜਿਹੜਾ the US should also have a stronger strategic relationship with India, including even a military relationship in the Andaman Sea. ਹੁਣ ਅੰਡੇਮਾਨ ਨਿਕੋਬਾਰ, ਜਿਸ ਨੂੰ ਅਸੀਂ ਕਾਲਾ ਪਾਣੀ ਕਹਿੰਦੇ ਆ, ਇਹ ਉਹ ਦੋ ਅੱਡ-ਅੱਡ ਆਈਲੈਂਡ ਨੇ ਜਿਹੜੇ ਬੜੇ ਕਰੂਸ਼ਲ ਨੇ ਚਾਈਨਾ ਦੇ ਲਈ, ਕਿਉਂਕਿ ਜਿਹੜੀ ਚਾਈਨਾ ਦੀ ਸਾਰੀ ਸਪਲਾਈ ਹੈ ਇਹ ਸਾਰੇ ਦੇ ਵਿੱਚ ਜਿਹੜਾ ਮਲਾਕਾ ਸਟ੍ਰੇਟ ਹੈ ਉਸ ਚੋਂ ਉਹਨਾਂ ਦੀ ਸਾਰੀ ਆਇਲ ਸ਼ਿਪ ਔਰ ਦੂਜੇ ਲੰਘਦੇ ਨੇ। ਤੇ ਅੰਡੇਮਾਨ ਨਿਕੋਬਾਰ ਇੱਕ ਐਸਾ ਸਟ੍ਰੈਟੇਜਿਕ ਨੁਕਤਾ ਹੈ ਜਿੱਥੋਂ ਚੀਨ ਦਾ ਇਹ ਜਿਹੜਾ ਮਲਾਕਾ ਸਟ੍ਰੇਟ ਹੈ ਉਸ ਨੂੰ ਬਲੌਕ ਕੀਤਾ ਜਾ ਸਕਦਾ ਔਰ ਉਹਦੀ ਸਪਲਾਈ ਕੱਟ ਆਫ ਕੀਤੀ ਜਾ ਸਕਦੀ। ਪਹਿਲੀ ਗੱਲ ਤੇ ਇਸ ਲੈਵਲ ਤੇ ਜੋ ਤੁਸੀਂ ਸੋਚ ਰਹੇ ਹੋ, ਇਹਦਾ ਮਤਲਬ ਹੈ ਵੀ ਤੁਸੀਂ ਆਲਰੇਡੀ ਭਾਰਤ ਨੂੰ, ਗਰੀਬ ਭਾਰਤ ਜਿਹਦੇ ਪੱਲੇ ਵਿਚਾਰਾ ਉਹ ਜਿਨ੍ਹਾਂ ਦਾ ਪ੍ਰਾਈਮ ਮਿਨਿਸਟਰ ਮੋਦੀ ਇਹ ਬੋਲਣ ਨੂੰ ਤਿਆਰ ਨਹੀਂ ਕਿ ਜੀ 4,500 ਸਕੁਅਰ ਕਿਲੋਮੀਟਰ ਆ 3 ਸਾਲ ਪਹਿਲਾਂ ਉਹਨਾਂ ਨੇ ਸਾਡੇ ਬੰਦੇ ਵੀ ਕੁੱਟੇ ਮਾਰੇ ਤੇ ਲੈ ਲਈ, ਉਹ ਮਲੇਸ਼ੀਆ ਜਿਹੜਾ ਮਲਾਕਾ ਸਟੇਟ ਨੂੰ ਬਲੌਕ ਕਰੇਗਾ। ਪਰ ਚਾਈਨਾ ਨੇ ਆਲਰੇਡੀ ਇਹ ਦੇਖਦਿਆਂ ਹੋਇਆ ਵੀ ਇਹ ਕਰਨ ਜਾਓ ਕਰਨ ਐਵੇਂ ਨਹੀਂ। ਗਵਾਦਰ ਪੋਰਟ ਜਿਹੜੀ ਹੈ ਉਸ ਦੇ ਉੱਤੇ ਚਾਈਨਾ ਨੇ 70-80 ਬਿਲੀਅਨ ਡਾਲਰ ਵਨ ਬੈਲਟ ਵਨ ਰੋਡ ਇਨਫਰਾਸਟ੍ਰਕਚਰ ਇਹ ਉਹ ਡਿਵੈਲਪ ਕੀਤਾ, ਕਿਉਂਕਿ ਗਵਾਦਰ ਪੋਰਟ ਜਿਹੜਾ ਉਹਨੂੰ ਸਿੰਗਕਿਆਂਗ ਦੇ ਨਾਲ ਜੋੜਦੀ ਹੈ। ਉਸ ਦੇ ਥੱਲੇ ਜੇ ਕੱਲ ਨੂੰ ਜੰਗ ਦੀ ਹਾਲਤ ਦੇ ਵਿੱਚ ਮਲਾਕਾ ਸਟ੍ਰੇਟ ਬਲੌਕ ਵੀ ਹੋ ਜਾਂਦਾ ਹੈ ਤੇ ਚਾਈਨਾ ਦੇ ਕੋਲ ਅਲਟਰਨੇਟਿਵ ਰਾਊਟ ਰਹਿੰਦਾ। ਪਰ ਇਹਦੀ ਗੱਲ ਜਿਹੜੀ ਹਿੰਦੂਤਵਾ ਬੁਖਾਰ ਜਿਨ੍ਹਾਂ ਨੂੰ ਚੜਿਆ ਹੋਇਆ ਅੱਜ ਕੱਲ੍ਹ ਉਹਦੀ ਗੱਲ ਸੁਣ ਰਹੀ ਹੈ ਪੂਰੀ। US should also have a stronger strategic relationship with India, including even a military relationship in the Andaman Sea, knowing that India, if necessary, could block the Malacca Strait, where actually China gets most of its Middle Eastern oil supply. So these are areas for real improvement in the US-India relationship. ਉਹ ਕਹਿੰਦਾ ਜੀ ਜਦੋਂ ਹੁੰਦਾ ਹੈ ਜੇ ਤਾਈਵਾਨ ਨੂੰ ਐਨੈਕਸ ਕਰਦਾ ਅਮਰੀਕਾ ਜਿਹੜਾ ਚਾਈਨਾ, ਤੇ ਅਮਰੀਕਾ ਜਿਹੜਾ ਇੰਡੀਆ ਨੂੰ ਕਹੇ ਕਿ ਵੀ ਉਹਨੂੰ ਮਲਾਕਾ ਸਟੇਟ ਨੂੰ ਬਲੌਕ ਕਰ ਦੇ ਅੰਡੇਮਾਨ ਨਿਕੋਬਾਰ ਤੋਂ, ਉਸ ਦੀ ਜਿਵੇਂ ਅਸੀਂ ਚਿਕਨ ਨੈਕ ਦੀ ਗੱਲ ਕੀਤੀ ਸੀ ਇਵੇਂ ਇੰਡੀਆ ਦੇ ਲਈ ਉਹ ਬਣ ਜਾਂਦਾ ਹੈ। ਆਈ ਥਿੰਕ ਦੈਟ ਵੁੱਡ ਬੀ ਗੁੱਡ ਫॉर द US and that is exactly I would lead accordingly. ਰਾਮਾਸਵਾਮੀ ਇਹ ਮਲਟੀ ਮਿਲੀਅਨਰ ਇਹ ਹੁਣ ਇਸ ਸਾਰੇ ਦੇ ਉੱਤੇ ਰੋ ਖੰਨਾ ਉਹ ਕੀ ਕਹਿੰਦਾ, US relationship with India critical in dealing with China, Russia, ਕਾਂਗਰਸਮੈਨ ਰੋ ਖੰਨਾ। ਪਰ ਮਲਾਕਾ ਸਟੇਟ ਨੂੰ ਬਲੌਕ ਕਰਨ ਦੇ ਮਾਮਲੇ 'ਚ ਉਹ ਇਹ ਕਹਿੰਦਾ ਕਿ ਇਹਨੂੰ ਰੋ ਖੰਨਾ ਪੰਜਾਬੀ ਹਿੰਦੂ ਹੈ ਗਰਾਊਂਡ ਤੇ, ਇਹਨੂੰ ਰਾਮਾਸਵਾਮੀ ਦਾ ਹਵਾ 'ਚ ਹੀ ਉੜਿਆ, ਇਹਨੂੰ ਵਾਕਈ ਮੰਨ ਰਿਹਾ ਹੋਣਾ ਵੀ ਇੰਡੀਆ ਬਹੁਤ ਗ੍ਰੇਟ ਪਾਵਰ, ਇਹਨੂੰ ਪਤਾ ਵੀ ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਹੁਣ ਉਹ ਰੋ ਖੰਨਾ ਇਸ ਦੇ ਉੱਤੇ ਕਹਿੰਦਾ ਕਿ ਵੀ ਜਿਹੜਾ ਮਿਸਟਰ ਖੰਨਾ ਸੈਡ ਇਟ ਵਾਜ਼ unreasonable for the US to expect that India will block the state of Malacca during a conflict with China, but New Delhi can be aggressive on the borders in Ladakh and Arunachal Pradesh to open a two-front war if Beijing invades Taiwan. ਹੁਣ ਇਹ ਉਹ ਤਾਂ ਬਿਲਕੁਲ ਹੀ ਭੁਲੇਖੇ ਦੇ ਵਿੱਚ ਬੈਠਾ ਹੋਇਆ, ਇਹਨੂੰ ਅੱਧਾ ਕੁ ਭੁਲੇਖਾ ਹੈ। ਇਹ ਕਹਿੰਦਾ ਵੀ ਅਮਰੀਕਾ ਨੂੰ ਇਹ ਨਹੀਂ ਐਕਸਪੈਕਟ ਕਰਨਾ ਚਾਹੀਦਾ ਕਿ ਇੰਡੀਆ ਜਿਹੜਾ ਹੈ ਉਹ ਮਲਾਕਾ ਸਟੇਟ ਨੂੰ ਬਲੌਕ ਕਰੇ ਅੰਡੇਮਾਨ ਨਿਕੋਬਾਰ ਤੋਂ। ਉਹਨਾਂ ਨੂੰ ਪਤਾ ਹੈ ਵੀ ਪਰ ਉਹ ਕਹਿੰਦਾ ਵੀ ਇੰਡੀਆ ਨੂੰ ਜਿਹੜਾ ਹੈ ਉਹ ਚਾਈਨਾ ਨੂੰ ਉਲਝਾ ਸਕਦਾ ਹੈ ਅਰੁਣਾਚਲ ਪ੍ਰਦੇਸ਼ ਦੇ ਵਿੱਚ ਔਰ ਦੂਸਰੇ ਬਲੌਕ ਦੇ ਉੱਤੇ, ਤਾਂ ਕਿ ਜਿਹੜੀ ਹੈ ਉਹ ਦੋ ਫਰੰਟ ਲਦਾਖ ਔਰ ਅਰੁਣਾਚਲ ਪ੍ਰਦੇਸ਼ ਦੇ ਵਿੱਚ ਬਾਰਡਰਸ ਦੇ ਨਾਲ, ਤਾਂ ਕਿ ਜੇ ਬੀਜਿੰਗ ਤਾਈਵਾਨ ਵਾਰ 'ਚ ਫਸ ਗਿਆ ਔਰ ਇਧਰੋਂ ਜਿਹੜਾ ਹੈ ਉਹ ਇੰਡੀਆ ਆਪਣਾ ਫਰੰਟ ਖੋਲ ਦੇ ਅਰੁਣਾਚਲ ਵਾਲਾ ਔਰ ਲਦਾਖ ਵਾਲਾ, ਉਹ ਇਹਨਾਂ ਦਾ ਪ੍ਰਾਈਮ ਮਿਨਿਸਟਰ ਤਾਂ ਬੋਲਣ ਨੂੰ, ਮੂੰਹ ਆਵਾਜ਼ ਕੱਢਣ ਨੂੰ ਤਿਆਰ ਨਹੀਂ ਹੈ ਤੁਸੀਂ ਕੀ ਕਰ ਰਹੇ ਹੋ। ਲੇਕਿਨ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਵੀ ਇਹ ਦੋਨੋਂ ਹੀ ਇਹ ਆਮ ਨਹੀਂ ਨੇ। ਉਹ ਇੰਡੀਆ ਕਾਕਸ ਨੂੰ ਚੇਅਰ ਕਰਦਾ ਹੈ, ਰਾਮਾਸਵਾਮੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈ ਜਿਹੜਾ ਜਿਸ ਦੀ ਚਰਚਾ ਹੋ ਰਹੀ ਹੈ ਅਮਰੀਕਨ ਮੀਡੀਆ 'ਚ, ਉਹਦੇ ਕੋਲ ਪੈਸਾ ਵੀ ਹੈ, ਕੋਲੋਂ ਵੀ ਖਰਚੇਗਾ, ਡਿਬੇਟਿੰਗ ਸਕਿੱਲਸ ਵੀ ਨੇ ਔਰ ਪੋਸੀਬਲ ਹੈ ਜੇ ਰਿਪਬਲਿਕਨ ਜਾਂ ਦੂਜਾ ਉਹ ਜਿਵੇਂ ਟਰੰਪ ਦੀ ਵੀ ਹਮਾਇਤ ਕਰਦਾ ਹੈ ਵੀ ਜੇ ਟਰੰਪ ਨੇ ਰਨ ਕਰਨਾ ਹੈ, ਜੇ ਹੁਣ ਉਹਦੀ ਮੁਕੱਦਮਾ ਵੀ ਚੱਲ ਰਿਹਾ ਉਹਦਾ ਇਹ ਪਾਰਟਨਰ ਵੀ ਬਣ ਸਕਦਾ, ਦਾ ਵੀ ਲੱਗ ਸਕਦਾ ਇਹ ਨਹੀਂ।
ਪਰ ਤੁਸੀਂ ਇਹਨਾਂ ਦੀ ਦੇਖੋ ਵੀ ਇਹ ਇੰਡੀਆ ਨੂੰ ਤਾਂ ਬੱਗੀ ਅੱਖੀ ਮਰਵਾਉਣਗੇ ਹੀ, ਉਹਨਾਂ ਦੇ ਅਮਰੀਕਾ ਦਾ ਵੀ ਬੇੜਾ ਗਰਕ ਕਰਨਗੇ। ਹੁਣ ਇਹ ਜੇ ਇਹਨਾਂ ਨੂੰ ਇਹ ਨਹੀਂ ਪਤਾ ਹੈ ਕਿ ਵੀ ਇਹਨਾਂ ਦੀ ਔਕਾਤ ਕੀ ਹੈ, ਜੀ ਔਰ ਉਹ ਜਿਹੜਾ ਮਲਾਕਾ ਸਟੇਟ ਬਲੌਕ ਕਰਨ ਲਈ ਕਹਿ ਰਿਹਾ ਵੀ ਉਹ ਕਰ ਲੈ, ਤੇ ਰਾਓ ਖੰਨਾ ਕਹਿ ਰਿਹਾ ਜੀ ਉਹ ਅਰੁਣਾਚਲ ਔਰ ਲਦਾਖ ਦੇ ਵਿੱਚ ਫੌਜੀ ਤੌਰ ਤੇ ਉਲਝਾ ਲਏ ਚਾਈਨਾ ਨੂੰ, ਔਰ ਇਹ ਜਿਹੜੀ ਹੈ ਡਬਲ ਫਰੰਟ ਵਾਰ ਸ਼ੁਰੂ ਹੋ ਜਾਏ। ਇਹ ਕਿਹੜੇ ਮੂਰਖਾਂ ਦੀ ਦੁਨੀਆ 'ਚ ਰਹਿੰਦੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।